कौन जी है? ये कौन है भला? सीता सीता ਉਹ ਤਸਵੀਰ ਬਣਾ ਵਧਾਵਾ ਸੋ ਸੀਤਾ ਦਾ ਚਾਚਾ ਸੀ ਤੇ ਸੀਤਾ ਦੇ ਪਿਓ ਦਾ ਨਾਂ ਸੀ ਸੋਹਣੀ। ਸੋਨੀ ਹਾਂ ਤੂਤਾਂ ਵਾਲਾ ਖੂਹ ਤੂਤਾਂ ਦਾ ਹਾਂ ਉਹ ਇੱਥੇ ਮੇਟ ਮੁੱਟ ਗਿਆ ਛਪਿਆਨੇ ਦੇ ਪਰਲੇ ਬੰਨੇ ਗੇਜੂ ਨੈਣੂ ਬਿਜਨਾ ਜਾਗਰ ਤੋਂ ਦੀਪਾ ਕੈਲਾ। अस्सलाम वालेकुम दोस्तों चैनल साडा देश पंजाब अपनी रवायत नूं मद्देनज़र रखदे होया जिस तरह कि इहदा एक विशा आ इहदा मकसद आ इहदा कारण आ कि ये जिहड़े 47 दे अपने भाना वरतिया लोग वक्खो वक्ख हो गए उन्हां लोकां नूं उन्हां दे एहसास नूं मिलावण दे विच एक उपराला करदा है। ਤੇ ਇਸੇ ਵਿਸ਼ੇ ਦੇ ਉੱਤੇ ਜਦੋਂ ਮੈਂ ਗਿਆਨੀ ਸੋਹਣ ਸਿੰਘ ਸੀਤਲ ਦਾ ਨਾਵਲ ਤੂਤਾਂ ਵਾਲਾ ਖੂਹ ਪੜਿਆ ਤੇ ਮੇਰੇ ਦਿਲ ਵਿੱਚ ਇੱਕ ਇੱਛਾ ਪ੍ਰਗਟ ਹੋਈ ਕਿ ਕਿਉਂ ਨਾ ਉਹ ਪਿੰਡ ਵੇਖਿਆ ਜਾਵੇ, ਕਿਉਂ ਨਾ ਉਹਨਾਂ ਲੋਕਾਂ ਨਾਲ ਸੰਪਰਕ ਕੀਤਾ ਜਾਵੇ ਔਰ ਕਿਉਂ ਨਾ ਉਹਨਾਂ ਲੋਕਾਂ ਨੂੰ ਦੱਸਿਆ ਜਾਵੇ ਕਿ ਜਿਹੜੇ ਇਸ ਨਾਵਲ ਦੇ ਵਿੱਚ PhD ਕਰ ਰਹੇ ਨੇ। ਤੋਂ ਅੱਜ ਉਹ ਵਕਤ ਆ ਗਿਆ ਕਿ ਅਸੀਂ ਪਹੁੰਚੇ ਪਿੰਡ ਕਾਦੀਵਿੰਡ। ਇਹ ਉਹ ਪਿੰਡ ਆ ਕਾਦੀਵਿੰਡ ਜਿੱਥੇ 1909 ਦੇ ਵਿੱਚ ਗਿਆਨੀ ਸੋਹਣ ਸਿੰਘ ਸੀਤਲ ਜੀ ਦਾ ਜਨਮ ਹੋਇਆ ਔਰ ਵਰਨਾ ਦੇ ਵਿੱਚ ਉਹ ਪੜ੍ਹਦੇ ਰਹੇ, 5 ਮਾਤਾਂ ਕੀਤੀਆਂ, ਬਾਅਦ ਵਿੱਚ ਕਸੂਰ ਚਲੇ ਗਏ, ਟੀਚਰ ਹੋ ਗਏ। ਉਹਨਾਂ ਨੇ ਇਸੇ ਪਿੰਡ ਵਿੱਚ ਬਹਿ ਕੇ ਇੱਕ ਨਾਵਲ ਲਿਖਿਆ ਤੇ ਆ ਜਿਹੜੇ ਬਜ਼ੁਰਗ ਮੇਰੇ ਨਾਲ ਬੈਠੇ ਨੇ ਇਹ ਉਹ ਕਿਰਦਾਰ ਆ ਜਿਹੜਾ ਕੋਈ ਗਿਆਨੀ ਸੋਹਣ ਸਿੰਘ ਸੀਤਲ ਜੀ ਦਾ ਨਾਵਲ ਪੜ੍ਹੇਗਾ ਉਹਨੂੰ ਇਸ ਕਿਰਦਾਰ ਦਾ ਪਤਾ ਲੱਗੇਗਾ ਕਿ ਇਸ ਆਦਮੀ ਦਾ ਕਰੈਕਟਰ ਕਿਸ ਤਰ੍ਹਾਂ ਦਾ ਸੀ ਔਰ ਇਸਨੇ ਕਿੰਨੇ ਖੂਬਸੂਰਤ ਅੰਦਾਜ਼ ਔਰ ਸਿੱਖ ਮੁਸਲਮ ਸਲੱਖੀ ਭਾਈਚਾਰੇ ਦੇ ਉੱਤੇ ਜਿਹੜਾ ਇਹਨਾਂ ਦਾ ਉਪਰਾਲਾ ਸੀ ਉਹ ਸਲਾਨਯੋਗ ਆ। ਜਿਹੜੇ ਸਾਡੇ ਬਜ਼ੁਰਗ ਸਾਡੇ ਨਾਲ ਬੈਠੇ ਨੇ ਇਹ ਗਿਆਨੀ ਸੋਹਣ ਸਿੰਘ ਸੀਤਲ ਦੇ ਬੇਟੇ ਕਲਵਿੰਦਰ ਦੇ ਕਲਾਸ ਫੈਲੋ ਨੇ ਔਰ ਚੰਦਾ ਸਿੰਘ ਜਿਨ੍ਹਾਂ ਦਾ ਉਹ ਬੇਟਾ ਸੱਜਣ ਸਿੰਘ ਉਹਨਾਂ ਦੇ ਭਰਾ ਦੇ ਵੀ ਜਮਾਤੀ ਨੇ। ਇਹ ਸਾਡਾ ਬਹੁਤ ਹੀ ਵੱਡਾ ਮਾਨਯੋਗ ਸਕਾਫਤੀ ਸਰਮਾਇਆ ਤੇ ਬਾਬਾ ਜੀ ਦੇ ਆਵਾਜ਼ ਘੱਟ ਸੁਣਨ ਕਾਰਨ ਅਸੀਂ ਆਪਣੇ ਸਰੋਤਿਆਂ ਤੋਂ ਮਾਜ਼ਰਤ ਖਾਂ ਕਿ ਪੂਰੀ ਗੱਲ ਕਲੀਅਰ ਜਿਹੜੀ ਹੈ ਨਾ ਉਹ ਨਹੀਂ ਹੋ ਰਹੀ। ਬਾਬਾ ਜੀ ਦੇ ਸੁਣਦੇ ਘੱਟ ਨੇ ਲੇਕਿਨ ਫਿਰ ਵੀ ਉਹਨਾਂ ਦੀ ਮਿਹਰਬਾਨੀ ਹੈ ਕਿ ਉਹ ਜੋ ਕੁਝ ਸਾਨੂੰ ਦੱਸ ਰਹੇ ਨੇ ਅਸੀਂ ਉਹ ਸੁਣਾਂਗੇ। ਤਾਂ ਇਹ ਮੇਰੇ ਸੱਜੇ ਪਾਸੇ ਚੌਧਰੀ ਅਬਦੁਲ ਰਸ਼ੀਦ ਐਡਵੋਕੇਟ ਸਾਹਿਬ ਬੈਠੇ ਹੋਏ ਨੇ। तो इस दे नाल ही मैं कैमरे वाले दे अगे भी बेनती करांगा कि जरा कैमरा दे के साडे बाबा जी दा परिवार बैठा अपने बाबा जी जिन्हां दे बुजुर्गां कोल असीं आए हां उन्हां दे वड्डे साहबजादे ने उन्हां दा परिवार है ते उन्हां दा बुजुर्गां दा छोटा भरा बैठा है। तो इस करके ताकि ये जिहड़ी साडी सांझ चलदी रहे जिंदगी ने मुक जाना सांझ ने चलदी रहना। भाई आ छोटा की नाम इन्हां दा? ना जी इन्हां दा अच्छा भाई अच्छा अच्छा एक मर गया। ਤੁਹਾਡਾ ਨਾਂ ਕੀ ਆ? मेरा शरीफ है। ਅੱਛਾ ਅੱਛਾ ਸ਼ਰੀਫ ਇਹ ਤੇ ਬੜਾ ਨਾਂ ਮੈਂ ਨਾਵਲ ਦੇ ਵਿੱਚ ਪੜਿਆ ਬੜਾ ਕਿਰਦਾਰ ਆ ਤੇ ਤੁਹਾਡੇ ਬਾਪ ਦਾ ਨਾਂ ਕੀ ਸੀ? अल्लाह बताया। ਤੁਹਾਡੇ ਬਾਪ ਦਾ ਨਾਂ ਕੀ ਸੀ? मेरे का ਹਾਂ अल्लाह बताया। ਅੱਲਾਹ ਦਾ। ਤੇ ਬਾਪੂ ਜੀ ਪਤਾ ਤੁਹਾਨੂੰ ਆਪਾਂ ਜਨਮ ਕਦੋਂ ਦਾ ਹੋਇਆ ਮਤਲਬ ਕਿੰਨੀ ਕੁ ਉਮਰ ਹੋ ਗਈ ਆਪਣੀ? हाँ ਆਪਣੀ ਉਮਰ ਕਿੰਨੀ ਕੁ ਹੋ ਗਈ ਆ? उम्र पूछते ने किन्नी को होगी जन्म किदों दा होया है? मेरी उम्र कोई पता नहीं कितनी हो गई है। अच्छा अच्छा पाकिस्तान बने में कितना चਿਰ हो गया? 76 साल हो गया है 76 उਦੋਂ 22 ਸਾਲ ਦਾ ਸਾਂ। ਜਦੋਂ ਪਾਕਿਸਤਾਨ ਬਣਿਆ ਹਾਈ ਸਾਂ। ਅੱਛਾ ਅੱਛਾ ਇਹਦਾ ਮਤਲਬ ਕਿ ਇਹ ਤੇ ਤੁਸੀਂ 47 ਦੁੱਖ ਤੇ ਫਿਰ ਪੂਰਾ ਪਿੰਡੇ ਤੇ ਹੰਡਾਇਆ ਆਪਣੇ ਦੇ 22 ਸਾਲ ਦਾ 47 ਸਿੱਖਾਂ ਦਾ ਪਤਾ ਮੈਨੂੰ ਜਿੰਨੇ ਹੈਗੇ ਬਿਰਦਾ ਦੱਸੋ। ਉਹਦੇ ਨਾਲ ਮੈਂ ਅੱਛਾ ਅੱਛਾ ਦੱਸੋ ਭਲਾ ਕਿਹੜਾ ਬਹੁਤਾ ਸਿੱਖ ਸਰਦਾਰ ਕਿਹੜਾ ਜੀ ਉੱਥੋਂ ਦਾ? ਬਾਬਾ ਜੀ ਬਹੁਤਾ ਤੁਹਾਡਾ ਯਾਰੀ ਦੋਸਤੀ ਕਿਹੜੇ ਸਿੱਖ ਨਾਲ ਸੀ? ਪਤਾ ਨਹੀਂ ਲੱਗਦਾ। ਨਹੀਂ ਮੈਂ ਕਿਹਾ ਬਹੁਤੀ ਯਾਰੀ ਦੋਸਤੀ ਕਿਹੜੇ ਸਿੱਖ ਨਾਲ ਯਾਰ ਜਿਹੜੇ ਤੁਹਾਡੇ ਬਹੁਤੇ ਇਕੱਠੇ ਕੰਮ ਕਰਦੇ ਸੀ ਉਹ ਕਿਹੜੇ ਸਿੱਖ ਸਨ? ਸਿੱਖ ਹਾਂ ਸਿੱਖ ਆਹੋ ਸਿੱਖ ਮੇਰੇ ਯਾਰ ਬੜੇ ਕਿਹੜੇ ਕਿਹੜੇ? ਜਿਹੜੇ ਵੱਡੇ ਸਨ ਨਾ ਹਾਂ ਹਾਂ ਉਹਨਾਂ ਦਾ ਵੀ ਪਤਾ ਸੀ ਜਿਹੜੇ ਮੇਰੇ ਹਾਲੇ ਸੀ ਉਹਨਾਂ ਦਾ ਵੀ ਪਤਾ। ਤੇ ਵੱਡੇ ਵੀ ਦੱਸੋ ਤੇ ਫਿਰ ਤੇ ਆਪਣੇ ਹਾਣੀ ਵੀ ਦੱਸੋ। ਵੱਡੇ ਮੇਰੇ ਹੋ ਗਏ ਮਰੇ। ਅੱਛਾ ਹਾਂ ਕੌਣ ਕੌਣ ਮੇਰੇ ਹੁੰਦੇ ਮਰਿਆ? ਨਾਂ ਤੇ ਲੈ ਨਾ। ਛੋਟੇ ਮੇਰੇ ਹਾਲੀ ਵਾਲਾ ਅਕਬਾਲ। ਅੱਛਾ ਅਕਬਾਲ ਅੱਛਾ ਹੋਰ ਬਚਨਾ ਪਾਲਾ ਅਮਰ ਸ਼ਿੰਗਾਰਾ
ਅੱਛਾ ਅੱਛਾ ਇਹ ਪੜ੍ਹਦੇ ਤਾਰਾ ਠੀਕ ਤਾਰਾ ਸ਼ੰਗਾਰਾ। ਹਾਂ ਤੇ ਤੁਸੀਂ ਸਕੂਲੇ ਵੀ ਜਾਂਦੇ ਹੁੰਦੇ ਸੀ? ਹਾਂ ਪੜ੍ਹਦੇ ਹੁੰਦੇ ਸੀ? ਹਾਂ ਪੜ੍ਹਨ ਗਏ ਸੀ? ਪੜ੍ਹਦੇ ਹੁੰਦੇ ਸੀ। ਮੈਂ ਤਾਂ ਦੂਸਰੀ ਜਵਾਨ ਗਿਆ ਥਾ। ਕਿਹੜੇ ਸਕੂਲ ਚ ਪੜ੍ਹਦੇ ਸੀ? ਜ਼ਮਾਨਾ ਹੀ ਐਸਾ ਸੀ ਉਦੋਂ। ਅੱਛਾ ਤੇ ਉਹ ਮੇਰੇ ਨਾਲ ਦੋ ਮੁੰਡੇ ਪੜ੍ਹਦੇ, ਉਹ ਪੜ੍ਹਦੇ ਰਹੇ। ਅੱਛਾ ਅੱਛਾ ਸਿੱਖ ਸਿੱਖ ਕਿਹੜੇ ਕਿਹੜੇ? ਇੱਕ ਦਾ ਨਾਂ ਸੀ ਚੰਚਲ। ਚੰਚਲ ਹੈ ਅੱਛਾ। ਚੰਦਾ ਸਿੰਘ ਦਾ ਪੁੱਤਰ ਸੀ ਉਹ। ਚੰਦਾ ਸਿੰਘ ਉਹ ਜਿਹੜਾ ਚੰਦਾ ਠੀਕ ਹੈ, ਇਹ ਸੱਜਣ ਸਿੰਘ ਦਾ ਭਰਾ। ਆਹੋ ਹਾਂ ਹਾਂ ਸੱਜਣ ਸਿੰਘ ਦਾ ਭਰਾ ਸੀ। ਠੀਕ ਹੋ ਗਿਆ। ਹਾਂ ਤੇ ਉਹ ਤੁਹਾਡੇ ਨਾਲ ਪੜ੍ਹਦੇ ਇੱਕ ਸੀਤਲ ਦਾ ਸੀ ਰਵਿੰਦਰ ਧਰਮਿੰਦਰ। ਮੈਂ ਆਪਣੇ ਸੀਤਲ ਜਿਹੜਾ ਸੀ ਨਾ ਇਹਦੇ ਪਿਓ ਦਾ ਨਾਂ ਸੋਹਣੀ। ਵਕਤ ਐਸਾ ਹੀ ਸੀ, ਇਹ ਬਾਹਰ ਪੜ ਗਿਆ ਨਾ ਜ਼ਮੀਨ ਹੈਗੀ ਸੀ। ਅੱਛਾ ਹਿੱਸੇ ਦੇ ਛੱਡੀ। ਅੱਛਾ ਅੱਛਾ ਮੇਰੇ ਅੱਗੇ ਨਹੀਂ ਆਈ ਕਿ ਹਿੱਸੇ ਠੇਕੇ ਦੇ। ਅੱਛਾ ਆਪ ਜਲਸੇ ਕਰਦਾ ਸੀ। ਹਾਂ ਹਾਂ ਬਿਲਕੁਲ। ਉਸ ਜ਼ਮਾਨੇ ਦੇ ਵਿੱਚ ਰੁਪਈਏ 10 ਹੋ ਜਾਂਦੇ ਬੜੇ। ਤੇ ਉਹ ਵਜਾਉਣਾ ਵੀ ਹੁੰਦਾ ਸੀ ਨਾ, ਉਹ ਕੀ ਇਸ ਤਰ੍ਹਾਂ ਕਰਕੇ ਉਹ ਜਿਹੜੀ ਸਰੰਗੀ ਇਹ ਮੈਂ ਮੁੰਡੇ ਪੜਾਉਂਦਾ ਰਿਹਾ। ਅੱਛਾ ਹਾਂ ਹਾਂ ਗੇਜੂ ਨੈਣੂ ਬਿਸ਼ਨਾ ਜਾਗਰ ਤੋਂ ਦੀਪਾ ਕੈਲਾ ਇਹ ਸਿੱਖ ਸਾਰੇ ਸਾਰਾ। ਤੇ ਜਦੋਂ ਸਿੱਖ ਇੱਥੋਂ ਗਏ ਨੇ ਹਾਂ ਫਿਰ ਤਾਂ ਸਿੱਖ ਮਾਰੇ ਹੀ ਕਿ ਛੱਡ ਗਏ ਕਿ ਕੀ ਲੁੱਟਿਆ ਉਹਨਾਂ ਨੂੰ, ਕੀ ਕੀਤਾ ਸੀ ਉਹਨਾਂ ਨਾਲ? ਪਤਾ ਹੀ ਨਹੀਂ ਲੱਗਾ ਜਾਣ ਲੱਗਿਆ ਨਾ। ਪਹਿਲਾਂ ਤਾਂ ਡਰਦੇ ਵਾਲੇ ਸਾਲ। ਅੱਛਾ ਅੱਛਾ ਇਹਨਾਂ ਸਾਲ ਨਾ ਕਰਨਾ ਰਲ ਕੇ ਤਾਂ ਬੈਠੇ ਸਾਲ। ਫਿਰ ਜਦੋਂ ਜਾਣ ਲੱਗੇ ਸਮਾਨ ਸਮੂਨ ਲੈ ਗਏ ਸਾਰਾ। ਹਾਂ ਤੇ ਪਿੰਡ ਵਾਲਿਆਂ ਨੇ ਕਾਦੀ ਪਿੰਡ ਵਾਲਿਆਂ ਨੇ ਕੋਈ ਇੱਥੇ ਮਤਲਬ ਨੁਕਸਾਨ ਨਹੀਂ ਕੀਤਾ? ਆਹ ਬਾਦਰ ਸੀ। ਅੱਛਾ ਅੱਛਾ ਵੈਸੇ ਤਾਂ ਲੱਕੜਾਂ ਵੀ ਲੈ ਗਏ ਸਨ। ਅੱਛਾ ਯਾਨੀ ਗੱਲਾਂ ਦੇ ਰਿਸ਼ਤੇਦਾਰ ਸਨ ਉਧਰ, ਉਹ ਗੱਲਾਂ ਲੈ ਕੇ ਆ ਗਏ। ਯਾਨੀ ਆਪਾਂ ਕਹਿ ਸਕਦੇ ਕਿ ਸਾਡੇ ਪਿੰਡ ਨੇ ਉਹਨਾਂ ਦਾ ਕੋਈ ਨੁਕਸਾਨ ਨਹੀਂ ਕੀਤਾ, ਬਲਕਿ ਉਹਨਾਂ ਨੂੰ ਛੱਡ ਕੇ ਆਏ। ਤੇ ਉਹਨਾਂ ਕਿੱਥੋਂ ਦੀ ਛੱਡ ਗਏ ਸੀ ਆਪਣੇ ਪਿੰਡ ਵਾਲੇ? ਅੱਛਾ ਆਪਣੇ ਪਿੰਡ ਵਾਲੇ ਕਿੱਥੋਂ ਦੀ ਛੱਡ ਗਏ ਸੀ ਸਿੱਖਾਂ ਨੂੰ? ਐਸੇ ਨਹੀਂ ਉਹਨਾਂ ਨੁਕਸਾਨ ਕੀਤਾ ਕਿਸੇ ਦਾ ਨਾ ਉਹਨਾਂ ਦਾ ਹੀ ਹੋਇਆ। ਜਲਸੇ ਬੜੇ ਬਣਦੇ ਰਹੇ, ਬੜੇ ਕਰਦੇ ਰਹੇ। ਨਿਕਲ ਗਿਆ ਪਤਾ ਲੱਗਾ। ਆਪਣੇ ਇਧਰ ਸਾਡੇ ਬਜ਼ੁਰਗ ਸਾਡੇ ਨਾਲ ਬੈਠੇ ਨੇ, ਇਹ ਗਿਆਨੀ ਸੋਹਣ ਸਿੰਘ ਸੀਤਲ ਦੇ ਬੇਟੇ ਕੁਲਵਿੰਦਰ ਦੇ ਕਲਾਸ ਫੈਲੋ ਨੇ, ਔਰ ਚੰਦਾ ਸਿੰਘ ਜਿਨ੍ਹਾਂ ਦਾ ਉਹ ਬੇਟਾ ਸੱਜਣ ਸਿੰਘ ਉਹਨਾਂ ਦੇ ਭਰਾ ਦੇ ਵੀ ਜਮਾਤੀ ਨੇ। ਇਹ ਸਾਡਾ ਬਹੁਤ ਹੀ ਵੱਡਾ ਮਾਨਯੋਗ ਸਕਾਫਤੀ ਸਰਮਾਇਆ। ਤੇ ਬਾਬਾ ਜੀ ਦੇ ਆਵਾਜ਼ ਘੱਟ ਸੁਣਨ ਕਾਰਨ ਅਸੀਂ ਆਪਣੇ ਸਰੋਤਿਆਂ ਤੋਂ ਮਾਜ਼ਰਤ ਖਾਂ ਕਿ ਪੂਰੀ ਗੱਲ ਕਲੀਅਰ ਜਿਹੜੀ ਹੈ ਨਾ ਉਹ ਨਹੀਂ ਹੋ ਰਹੀ। ਬਾਬਾ ਜੀ ਦੇ ਸੁਣਦੇ ਘੱਟ ਨੇ, ਲੇਕਿਨ ਫਿਰ ਵੀ ਉਹਨਾਂ ਦੀ ਮਿਹਰਬਾਨੀ ਹੈ ਕਿ ਉਹ ਜੋ ਕੁਝ ਸਾਨੂੰ ਦੱਸ ਰਹੇ ਨੇ ਅਸੀਂ ਉਹ ਸੁਣਾਂਗੇ। ਕਿਹੜੇ ਸਿੱਖਾਂ ਦੇ ਨਾਲ ਰਲ ਕੇ ਵਾਹੀ ਕੀਤੀ ਤੁਸੀਂ? ਸੁੱਚੂ ਸੀ। ਸੁੱਚੂ ਅੱਛਾ ਮੈਗੂ ਸੀ। ਮੈਗੂ ਤੇ ਸੁੱਚੂ ਲੈਣਾ ਸੀ। ਤੇ ਉਹ ਪਹਿਲੀ ਕਿਹੜੇ ਪਾਸੇ ਪਿੰਡ ਦੇ ਇੱਧਰ ਕਿ ਇੱਧਰ? ਉਹਨਾਂ ਨੇ ਹਾਂ ਉਹ ਨੈਣੂ ਦਾ ਘਰ ਆ ਗਿਆ ਜਿਹੜੀ ਕੋਠੀ ਆ ਨਾ। ਹਾਂ ਹਾਂ ਇਹ ਸੀ ਉਹਦਾ। ਅੱਛਾ ਅੱਛਾ ਅੱਗੇ ਬਿਸ਼ਨਾ ਸੀ ਸਾਡੇ ਪਿੰਡ ਦਾ। ਪੰਜਾਂ ਪਿੰਡਾਂ ਦੇ ਵਿੱਚ ਬਦਮਾਸ਼ੀ ਪੰਜਾਂ ਪਿੰਡਾਂ ਚ ਬਿਸ਼ਨਾ ਬੜਾ ਜਵਾਰ ਛੇ ਫੁੱਟ ਦਾ ਛੋਟੀ ਜਿਹੀ ਪੈਲੀ ਹੈਗੀ ਸੀ। ਅੱਛਾ ਅੱਛਾ ਹਾਂ ਤਿੰਨ ਗਾਈ ਤੇ ਇੱਕ ਘੋੜੀ। ਅੱਛਾ ਛੱਡ ਦਿੰਦਾ ਸੀ ਫਿਰ ਧੀਰੇ ਜਦੋਂ ਕਿਤੇ ਜਾਣਾ ਹੋਇਆ ਉਦੋਂ ਘੋੜੀ ਕੇ ਨਾ ਰੱਖਿਆ ਸੀ, ਉਹਨੂੰ ਆਖਾ ਫੜ ਕੇ ਲੈ ਆ। ਅੱਛਾ ਉਹ ਜਾਂਦਾ ਤੇ ਉਹ ਤੋਂ ਲੋਕ ਡਰਦੇ ਸੀ? ਫਿਰ ਹਾਂ ਡਰਦੇ ਸੀ ਲੋਕ ਬਿਸ਼ਨੇ ਤੋਂ? ਨਹੀਂ ਉਹ ਤਾਂ ਡਰਦੇ ਆਪਾਂ ਜੀ ਪਹਿਲੀ ਡਰਦੇ ਉਦੋਂ। ਥੋੜੀ ਜਿਹੀ ਪੈਲੀ ਸੀ। ਅੱਛਾ ਅੱਛਾ ਬਦਮਾਸ਼ੀ ਚੋਰੀ ਵੀ ਕਰਦਾ ਸੀ। ਅੱਛਾ ਬਿਸ਼ਨਾ ਨਾਂ ਸੀ ਉਹਦਾ। ਇੱਕ ਘਰ ਦੇ ਫਿਰ ਨਾ ਜੀਵਾ ਹੋ ਗਿਆ ਸਰੈਣੇ ਦੇ। ਅੱਛਾ ਸਰੈਣੇ ਦੇ ਤਿੰਨ ਪੁੱਤ ਹੋ ਗਏ ਤੇ ਤੇਜੂ ਦੇ ਮੇਗੂ ਦਾ। ਇਹ ਬਹੁਤ ਚੰਗੇ ਹੋਏ ਨਾ ਇਹ ਗਾਈ ਬਣਾਈਏ। ਅੱਛਾ ਅੱਛਾ ਲੜਾਈ ਕਰੀਏ। ਅੱਛਾ ਅੱਛਾ ਖਾਰਾ ਉਹ ਤੇ ਹਰ ਬੰਦੇ ਹੋ। ਇਹ ਬੰਦੇ ਥੋੜੇ ਸਨ। ਖਰੇ ਨੂੰ ਨਾ ਆਖਿਆ ਜਦਾ ਗਾਈ ਬਣਦਾ ਹੋਣਾ ਇਹਨੇ ਬਣ ਲਈਆਂ। ਆਹ ਤੇ ਤੂਤਾਂ ਵਾਲਾ ਖੂਹ ਕਿੱਥੇ ਆ? ਹਾਂ ਤੂਤਾਂ ਵਾਲਾ ਖੂਹ
ਤੋਤਾਲਾ ਹਾਂ ਉਹ ਇੱਥੇ ਮੇਟ ਮੋਟ ਗਿਆ ਜਪਿਆਨੇ ਦੇ ਪਰਲੇ ਬੰਨੇ ਸੀਤਾ ਨੇ ਲਾਇਆ ਸੀ ਸੀਤਾ ਨੇ ਅੱਛਾ ਅੱਛਾ ਹਾਂ ਠੀਕ ਉਹ ਤਿਆਰੀ ਕਰ ਲਈ ਬਾਹਰ ਵੀ ਲਾਇਆ ਸੀ ਅੱਛਾ ਚਾਲੂ ਨੇ ਸੀ ਕਿ ਵਕਤ ਆ ਗਿਆ ਅੱਛਾ ਅੱਛਾ ਹਾਂ ਤੇ ਸੀਤਲ ਦੇ ਜਿਹੜੇ ਚਾਚੇ ਤਾਏ ਸੀ ਸੀਤਲ ਨੂੰ ਉਹਦੀ ਪਹਿਲੀ ਨੂੰ ਵਧਾਵਾ ਕਰਦੇ ਸੀ ਵਧਾਵਾ ਸੋ ਦੀ ਉਹ ਚਾਚਾ ਜੀ ਉਹਦਾ ਹਾਂ ਹਾਂ ਬਿਲਕੁਲ ਵਧਾਵਾ ਸੋ ਸੀਤਾ ਦਾ ਚਾਚਾ ਸੀ ਤੇ ਸੀਤਾ ਦੇ ਪਿਓ ਦਾ ਨਾਂ ਸੋਹਣੀ ਸੋਨੀ ਹਾਂ ਜਦੋਂ ਬਾਬਾ ਸੋਨੀ ਮਰਿਆ ਹੈ ਹਾਂ ਜਦੋਂ ਬਾਬਾ ਸੋਨੀ ਮਰਿਆ ਹੈ ਤੇ ਉਦੋਂ ਵਧਾਵਾ ਸੇ ਉਹਨੇ ਸੀਤਲ ਦੇ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਉਹਨੂੰ ਮਾਰਨ ਦੀ ਕੋਸ਼ਿਸ਼ ਕੀਤੀ ਇਹਦੇ ਬਾਰੇ ਪਤਾ ਹੈ ਅਜੇ ਉਹਨੂੰ ਉਹਦਾ ਸੰਸਕਾਰ ਨਹੀਂ ਸੀ ਯਾਨੀ ਸਾਰਾ ਨਹੀਂ ਸੀ ਗਿਆ ਸੰਸਕਾਰ ਨਹੀਂ ਕੀਤਾ ਗਿਆ ਤੇ ਇਹ ਜਿਹੜਾ ਹੈਗਾ ਸੀ ਵਧਾਵਾ ਸਿੰਘ ਇਹਨੇ ਮੁੰਡੇ ਤਿਆਰ ਕਰਕੇ ਤੇ ਸੀਤਲ ਨੂੰ ਮਤਲਬ ਮਾਰਨ ਦੀ ਕੋਸ਼ਿਸ਼ ਕੀਤੀ ਇਹਨੇ ਲੜਾਈ ਝਗੜਾ ਚਾਚੇ ਭਤੀਜੇ ਦਾ ਵਾਹੀ ਕਰਦਾ ਰਿਹਾ ਮੈਂ ਅੱਛਾ ਹੋਰ ਸੁੱਚੂ ਹੈਗਾ ਸੀ ਹਾਂ ਮਾਦ ਥੋੜੀ ਜਿਹੀ ਜ਼ਮੀਨ ਸੀ ਉਹਦੀ ਉਹ ਫਿਰ ਜੋ ਗਾਇ ਕੋਈ ਇੱਕ ਮੇਰੀ ਅੱਛਾ। ਜੀ ਵਾਹੀ ਗੱਲ ਹੈ ਉਹ ਇਲਮਦੀਨ ਉਹ ਜਿਹੜੇ ਸੀਤਲ ਦੇ ਫੱਟੇ ਤੇ ਤਾਸ਼ ਖੇਡਦੇ ਸੀ ਖਤੂਤਾ ਲਖੂ ਤੇ ਇਲਮਦੀਨ ਚੰਨਨ ਇਹਨਾਂ ਨੂੰ ਵੇਖਿਆ ਤੂੰ ਹਾਂ ਜਿਹੜਾ ਜੰਗਾਰਾ ਸੀ ਨਾ ਹਾਂ। ਕੱਲਾ ਬਹੁਤ ਸੀ ਨੈਣੂ ਦਾ ਅੱਛਾ ਅੱਛਾ ਨੈਣੂ ਹੀ ਉਹਦੇ ਪਿਓ ਦਾ ਨਾਂ ਮੰਗਲ ਸੀ ਹਾਂ। ਉਹਦਾ ਕੱਲਾ ਬਹੁਤ ਸੀ ਮਰੀਕੂ ਸੀ ਉਹਦਾ ਕੱਲਾ ਬਹੁਤ ਸੀ ਉਹਦਾ ਵੀ ਕੱਲਾ ਬਹੁਤ ਸੀ ਹਾਂ ਇਹ ਧਨੇਸ਼ਾ ਜਿਹੜਾ ਸੀ ਇਹਨੂੰ ਤੁਸੀਂ ਵੇਖਿਆ ਜਿਹੜਾ ਧਨੇਸ਼ਾ ਆਉਂਦਾ ਹੁੰਦਾ ਸੀ ਤੇ ਵਰਨਾ ਤੇ ਪੀਰੂ ਤੋਂ ਮੈਂ ਤਾਂ ਆਪਣੇ ਹਾੜੀਆਂ ਦੇ ਨਾਲ ਦੱਸਿਆ ਹੈ। ਅੱਛਾ ਅੱਛਾ ਵੱਡਿਆਂ ਦਾ ਵੀ ਪਤਾ ਸਾਰਿਆਂ ਦਾ ਇਹਦੇ ਤੇ ਸਿੱਖਾਂ ਦੀ ਕੋਈ ਲੜਾਈ ਵੀ ਹੋਣ ਲੱਗੀ ਸੀ ਹਾਂ। ਉਹ ਬੜੇ ਵੇਦਾ ਬੜਾ ਜਿਹੜੇ ਹੀ ਕਰਦੇ ਉਹ ਸਿੱਖ ਜਿਹੜੇ ਅੱਛਾ ਸਾਡੇ ਸੁਦੇ ਜਿਹੜੇ ਉਹ ਹੈਗੇ ਸਿੰਘ ਉਹ ਨਹੀਂ ਲਾਗੇ ਅੱਛਾ। ਤਾਂ ਲਾਗੇ ਨਹੀਂ ਲੱਗ ਰਹੇ ਤੇ ਵਧਾਵਾ ਸਿੰਘ ਦੀ ਇੱਥੇ ਕਿੱਥੇ ਰਹਿੰਦਾ ਸੀ ਵਧਾਵਾ ਸਿੰਘ ਮਦਾਵਾ ਸੋ ਜਿਹੜਾ ਸੀ ਨਾ ਉਹਦਾ ਤਾਂ ਸੀਤਾ ਦਾ ਪੁੱਤਰ ਸੀ ਨਾ ਭਤੀਜਾ ਹਾਂ ਉਹਦਾ ਭਤੀਜਾ ਸੀ ਇਹਨੂੰ ਦਾ ਸ਼ੰਗਾਰਾ ਹੂੰ ਹਾਂ ਮੰਗਲਾ ਸੀ ਮੈਗੂ ਜਿਹੜੇ ਤਾਸ਼ ਖੇਡਦੇ ਸੀ ਕਿ ਨਾਲ ਇਲਮਦੀਨ ਹੋਣੀ ਸੇਜੂ ਦੇ ਸੜਦੇ ਨਾ ਅੱਛਾ ਅੱਛਾ ਤੇ ਹਾਂ ਤੇ ਟੂਟਾਂ ਵਾਲੇ ਖੂਹ ਤੇ ਜਿਹੜੇ ਤਾਸ਼ ਖੇਡਦੇ ਹੁੰਦੇ ਸੀ ਇਲਮਦੀਨ ਹੋਣੀ ਹਾਂ ਇਲਮਦੀਨ ਹੋਣੀ ਹਾਂ ਤੇ ਉਹਨਾਂ ਦੇ ਇਲਮਦੀਨ ਨੂੰ ਜਾਣਦੇ ਸੀ ਤੁਸੀਂ ਇਲਮਦੀਨ ਵਰਨਾ ਵਾਲਾ ਆਹੋ ਉਹਨੂੰ ਜਾਣਦੇ ਸੀ ਹਾਂ ਅੱਛਾ ਅੱਛਾ ਇਲਮਦੀਨ ਚਰਾਗ ਦੀਨ ਵਰਨਾ ਵਰਨਾ ਪੀਰੂ ਦਾ ਸੀ ਮੇਰਾ ਇਲਮਦੀਨ ਜਿਹੜਾ ਪੀਰੂ ਵਾਲੇ ਦਾ ਸੀ ਇਲਮਦੀਨ ਹਾਂ ਜਮਾਲਦੀਨ ਉਹ ਜਿਹੜਾ ਜ਼ਮਾਨਾ ਸੀ ਨਾ ਹਾਂਜੀ ਹਾਂਜੀ ਸੈਸਨ ਬਣ ਗਿਆ ਸੀ ਅੱਛਾ ਜੀ ਇਹ ਮੈਂ ਜਲਸੇ ਕਰਨ ਲੱਗ ਗਿਆ ਅੱਛਾ ਜੀ ਉਹ ਜ਼ਮਾਨੇ ਰੁਪਈਆ 10 ਹੋ ਜਾਂਦੇ ਤੇ ਬੜੇ ਹੁੰਦੇ ਅੱਛਾ ਜੀ ਹਜ਼ਾਰਾਂ ਬਣ ਗਏ ਹਾਂਜੀ ਇਹਨੇ ਮੈਂ ਮੁੰਡੇ ਪੜਾ ਲਏ ਤੇ ਪਹਿਲੀ ਰੀਤੀ ਰੱਖੀ ਹਿੱਸੇ ਰਹਿ ਕੇ ਤੇ ਅੱਛਾ ਜੀ ਹਾਂ ਆਪ ਜਲਸੇ ਕਰਦਾ ਜਾਂ ਮੇਰੇ ਪੀਰ ਆਉਂਦੇ ਨੇ ਨਾ ਹਾਂਜੀ ਤੇ ਉਹ ਕਰਦੇ ਨੇ ਨਾ ਐਵੇਂ ਉਹ ਕਰਦਾ ਉਹ ਬੜਾ ਮੰਨਦੇ ਸਨ ਲੋਕ ਉਹ ਜੀ ਮੰਨਦੇ ਹਾਂਜੀ ਫਿਰ ਇਹ ਜਦੋਂ ਕਹਿੰਦੇ ਨਾ ਉਹਨਾਂ ਛਾਪਾ ਖਾਨਾ ਜਾ ਕੋਲਾ ਜਲੰਧਰ ਅੱਛਾ ਜੀ ਜਲੰਧਰ ਜਲੰਧਰ ਫਿਰ ਉਹਨਾਂ ਹੌਲੀ ਹੌਲੀ ਉਹਦਾ ਛੱਡ ਗਿਆ ਤੇ ਉਹ ਕੈਨੇਡਾ ਹਾਂਜੀ ਉਹਨੇ ਪੁੱਛਣਾ ਕੌਣ ਕੌਣ ਮਿਲਣ ਆਉਂਦੇ ਰਹੇ ਨੇ ਇੱਥੇ ਉਹ ਸੋਰੇ ਦਾ ਨੌਕਰ ਆਇਆ ਉਹਦਾ ਚੇਲਾ ਅੱਛਾ ਜੀ ਉਹਨਾਂ ਦੱਸਿਆ ਮੇਰਾ ਅੱਛਾ ਜੀ ਇੱਕ ਘਮਿਆਰ ਸੀ ਉਧਰ ਉਹਦਾ ਅੱਛਾ ਜੀ ਉਹ ਫਿਰ ਇੱਥੇ ਮੇਰੇ ਕੋਲ ਆਏ ਹਾਂਜੀ ਉਹ ਆਇਆ ਉਹਨੇ ਕਿਹਾ ਮੈਂ ਨਾ ਉਹਦਾ ਚੇਲਾ ਹੈ ਸਿਸਲ ਦਾ ਹਾਂਜੀ ਉਹ ਜਿਹੜਾ ਆਇਆ ਸੀ ਹਾਂਜੀ ਉਹਨਾਂ ਜਦੋਂ ਮਰ ਗਏ ਔਰ ਕਦੋਂ ਅੱਛਾ ਅੱਛਾ ਤੇ ਉਹਨੇ ਮੈਨੂੰ ਦੱਸਿਆ ਸੀ ਕਾਦੀ ਵੰਡੇ ਜਾਵੇਂ ਕਿਤੇ ਹਾਂਜੀ ਤੇ ਮੇਰਾ ਨਾਂ ਲਿਆ ਜੇ ਬਰਕਤ ਕਮਿਆਰ ਸੀ ਹਾਂਜੀ ਉਹਦਾ ਨਾਂ ਲਿਆ ਜੀ ਜੀ ਹਾਂ ਉਹ ਫਿਰ ਆਇਆ ਇੱਥੇ ਅੱਛਾ ਜੀ ਮੈਂ ਇੱਥੇ ਤੁਹਾਡੇ ਆ ਗੋ ਹਾਂਜੀ ਹਾਂਜੀ ਮੈਂ ਉਹਨਾਂ ਨੂੰ ਦੱਸਿਆ ਫਿਰ ਹਾਂਜੀ ਹਾਂ ਕੌਣ ਕੌਣ ਮਿਲਣ ਆਉਂਦਾ ਰਿਹਾ ਜਦੋਂ ਜੰਗ ਲੱਗੀ ਸੀ ਵੱਡੀ 47 ਵਾਲੀ ਹਾਂ ਵੱਡੀ ਜੰਗ ਲੱਗੀ ਸੀ ਜਦੋਂ ਸਿੱਖਾਂ ਵਾਲੀ ਹਾਂ ਤੇ ਉਹਦੇ ਤੋਂ ਬਾਅਦ ਇੱਥੇ ਮਿਲਣ ਆਉਂਦੇ ਸੀ ਬੰਦੇ ਤੁਹਾਨੂੰ ਮਿਲਣ ਆਏ ਸੀ ਕਈ ਉਹਨਾਂ ਦੇ ਦੋ ਬੰਦੇ ਆਏ ਵਾਪਸ ਹਾਂ ਤਿੰਨ ਬਾਗਵਾਰ ਜਾਈਦਾ ਫਿਰ ਨਹੀਂ ਆਇਆ ਕੋਈ ਫਿਰ ਬੰਦ ਹੀ ਹੋ ਗਿਆ ਕਿਹੜੇ ਕਿਹੜੇ ਆਏ? ਕਿਹੜੇ ਆਏ ਸੀ ਪਰਮਟ ਹੀ ਬੰਦ ਹੋ ਗਏ ਹਾਂ ਕਿਹੜੇ ਕਿਹੜੇ ਆਏ ਸਨ ਚੰਦਾ ਸੋ ਅੱਛਾ ਦਿਆਲ ਹੂੰ ਚੰਦਾ ਸੋ ਹੂੰ ਦਿਆਲ ਹਾਂਜੀ ਹਾਂ ਬਿਸ਼ਨਾ ਵੀ ਆਇਆ ਸੀ
ਬਿਸ਼ਨਾ ਆਇਆ ਤੇ- ਮਹੀਲਾ ਆਇਆ ਸੀ ਕੈਲਾ ਆਇਆ ਸੀ ਅੱਛਾ ਹਾਂ ਇਹ ਕੌਣ ਗਿਆ ਹੈ ਹੈਂ? ਇਹ ਕੌਣ ਹੈ ਭਲਾ ਸੀਤਲ ਹਾਂ ਸੀਤਲ ਉਹ ਤਸਵੀਰ ਬਣਾ ਹੈ ਅੱਬਾ ਉਹ ਜਿਹੜੇ ਮੱਸਿਆ ਚ ਜਾਂਦੇ ਸੀ ਤੁਹਾਡੇ ਬੇਲੀ ਤੁਹਾਨੂੰ ਨਾਲ ਲੈ ਕੇ ਆਹੋ ਉਹ ਕੀ ਉਹਨਾਂ ਦੀ ਗੱਲ ਦੱਸੋ ਨਾ ਉਹਦੇ ਨਾਨਕੇ ਅਨਸਾਰੀ ਦੇ ਆਹੋ ਤੇ ਗੁਰਦੀਪ ਦੇ ਅੱਛਾ ਹਾਂ ਗੁਰਦੇਵ ਜੀ ਨੇ ਤੇ ਉਹ ਮੇਰੇ ਨਾਲ ਲੈ ਜਾਂਦਾ ਹੁੰਦਾ ਸੀ ਅੱਛਾ ਅਗਰ ਨਾਲ ਕੋ ਕੱਲ ਲਿਆਵਾਂਗੇ ਨਾਲ ਰੱਜਾਂਗੇ ਉੱਥੇ ਅੱਛਾ ਉਹਨਾਂ ਕੋ ਠੇਕਾ ਹੁੰਦਾ ਸੀ ਅੱਛਾ ਮਸਿਆ ਦਾ ਅੱਛਾ ਬੜੇ ਮਨਸਿਆ ਲੱਗਦੀ ਸੀ ਅੱਛਾ ਖੋਰੇ ਕਿੱਥੋਂ ਆਉਂਦੇ ਦਸਾਨੀ ਜੇ ਹਾਂ ਇੱਕ ਦਿਹਾੜੀ ਅੱਛਾ ਜੀ ਇੱਕ ਆ ਰਾਹ ਪੋਲੇ ਹੋ ਜਾਂਦੇ ਜੀ ਇੰਨੀ ਦੁਨੀਆ ਉਹਨੇ ਖੋਰੇ ਕਿੱਥੋਂ ਨੇ ਦਸਾਨੀ ਜਾਈ ਕਰਾਚੀ ਤੱਕ ਅੱਛਾ ਸੋਨੇ ਦਾ ਰਾਜਾ ਕਰਾਦਾ ਤੇ ਬਾਬਾ ਜਾ ਮਹੀਨੇ ਬਾਅਦ ਲੱਗ ਹਿੰਦੂ ਜ਼ਿਆਦਾ ਮੰਨਦੇ ਸਨ ਅੱਛਾ ਜੀ ਸੇ ਘੱਟ ਮੰਨਦੇ ਸੀ ਹਿੰਦੂ ਬੜਾ ਮਰ ਖੋਰੇ ਕਿੱਧਰੋਂ ਆਉਂਦੇ ਸੀ ਪਤਾ ਨਹੀਂ ਹਾਂ ਤੇ ਕੀ ਕਰਦੇ ਸੀ ਆਣ ਕੇ ਐਸੇ ਮੇਲੇ ਬੈਲੀ ਸਨ ਉਹ ਸਾਰੀ ਉਹਦਾ ਨਾਂ ਇੱਕ ਨਾਂ ਗੁਰਦੀਪ ਸੀ ਉਹਨਾਂ ਦੇ ਮਾਮਿਆਂ ਕੋਲ ਠੇਕਾ ਸੀ ਅੱਛਾ ਮਸਿਆ ਦਾ ਅੱਛਾ ਅੱਛਾ ਉਹ ਸਾਨੂੰ ਲੈ ਜਾਣੇ ਜਿਹੜਾ ਨਾਲ ਕੋਕੜ ਲੈ ਆਉਣੇ ਦੋ ਫੜ ਕੇ ਉਹਨੂੰ ਹਾਂ ਉਹਨਾਂ ਨਾ ਅੱਗੇ ਮਜ਼ਾਰ ਰਹੀ ਜਨਾਨੀ ਬਹੁਤ ਬਣਾਇਆ ਸੀ ਅੱਛਾ ਜੀ ਤੇ 4 ਕਿੱਲਿਆਂ ਦੀ ਵੇਲੀ ਜਫੇਰ ਚਾਰ ਦੁਆਲੀ ਉਹਦੇ ਵਿੱਚ ਘਰੋਂ ਮਜ਼ਾਰ ਸੀ ਠੀਕ ਹੈ ਉਹਨਾਂ ਨਾਲ ਉਹ ਉੱਥੇ ਦਰਵਾਜ਼ਾ ਸੀ ਅੱਛਾ ਜੀ ਜੋਤੀ ਲਾ ਲੈਣੀ ਆਜੇ ਬਾਲ ਲੈਣੀ ਉੱਥੇ ਲਾ ਲੈਣੀ ਉੱਥੋਂ ਐਵੇਂ ਕਰ ਲੈਣੇ ਹੁਣ ਸਿੱਧੇ ਆ ਗਏ ਮੱਥਾ ਟੇਕ ਕੇ ਤੇ ਪਿਛਲੇ ਪੈਰੀ ਪਿਛਾੜ ਜਾਣਾ ਅੱਛਾ ਜੀ ਬਹੁਤ ਬਣਾਇਆ ਜਨਾਨੀ ਦਾ ਜਨਾਨੀ ਦੇਵੀ ਮਾਤਾ ਉਹਨੂੰ ਅੰਦਰ ਦੇਵੀ ਮਾਤਾ ਹਾਂਜੀ ਵਾਹ ਚਾਹ ਤੇ ਲੱਸੀ ਦਾ ਕਿੱਸਾ ਸੁਣਨਾ ਚਾਹੁੰਦੇ ਨੇ ਹਾਂ ਉਹ ਸੁਣਾਓ ਲੱਸੀ ਆਖਿਆ ਚਾਹ ਨੂੰ ਅੱਛਾ ਜੀ ਸੁਣਾਵੇ ਹਾਲ ਤੋਂ ਤੇ ਕਰਨਾ ਮੁਕਾਬਲਾ ਕੇ ਮੇਰੇ ਨਾਲ ਤੂੰ ਅੱਛਾ ਜੀ ਮੇਰੇ ਵਿੱਚ ਤਰੀ ਤੇਰੇ ਵਿੱਚ ਖੁਸ਼ਕੀ ਮੇਰਾ ਰੰਗ ਚਿੱਟਾ ਤੇਰਾ ਲਾਲ ਮੁਸ਼ਕੀ ਦਿਲ ਤੇ ਦਿਮਾਗ ਰੱਖਾਂ ਦੋਵੇਂ ਤਰਨੇ ਤੇ ਬੁੱਢਿਆਂ ਨੂੰ ਦਿਆਂਗੇ ਜਵਾਨ ਕਰਨੇ ਅੱਛਾ ਕਿਆ ਕਹੂੰ ਕਿਆ ਦਿਆ ਓਹ ਕਿੱਥੋਂ ਆਈਆਂ ਜ਼ਿੰਦਗੀ ਵਧਾਉਣ ਵਾਲੀ ਏ ਤੇ ਤਾਜ਼ਗੀ ਸਰੀਰਾਂ ਨੂੰ ਬਚਾਉਣ ਵਾਲੀ ਏ ਮੇਰੇ ਦਾ ਪਿਆਗ ਜਨਤਾ ਨੂੰ ਜਾਣਗੇ ਤੈਨੂੰ ਪੀਣ ਵਾਲੇ ਰਾਹ ਧੱਕੇ ਖਾਣਗੇ ਵੇਲਾ ਵੱਡੀ ਤੈਨੂੰ ਫਾਇਦਾ ਵੱਧ ਨੂੰ ਤੇ ਬਾਦੀ ਦੀਆਂ ਪੀੜਾ ਕਰੇ ਬੰਦ ਨੂੰ ਕੀ ਬਾਤ ਹੈ ਚਾਹੁੰਦਿਆ ਕਾਲੇ ਦੇ ਤੋਂ ਭੂਤਲੀ ਸੇਵਿਆਂ ਵਿੱਚ ਆਦਲੀ ਤੇ ਕਿਹੜਾ ਇਲਾਕਾ ਤੇਰਾ ਮੈਥੋਂ ਬਾਦਲੀ 1917 ਨੌ ਪੰਜਾਬ ਆਏ ਹੈ ਅੱਜ ਨਾਡੂ ਸ਼ਾਹ ਦੇ ਬੱਚੇ ਤੋਂ ਆਈ ਹੈ ਕੀ ਬਾਤ ਹੈ ਚਾਹੁੰਦਿਆ ਜਨਾ ਇਲਾਕਾ ਅੰਮ੍ਰਿਤਸਰ ਦਾ ਇੱਕ ਟਾਈਮ ਰਾਤ ਦੇ ਜ਼ਰੂਰ ਕਰਦਾ ਭਾਵੇਂ ਉਹ ਜੇੜ ਹਾਰਟ ਦੇ ਜ਼ਿਆਦੇ ਇਹ ਗੱਲ ਦਾ ਨਾ ਕਰਦੇ ਗਿਆ ਸੀ ਕੀ ਬਾਤ ਲੱਸੀ ਜਾਂਦੀ ਆ ਕਿੱਥੇ ਮੋਲਣ ਵਾਲ ਲੈ ਕੇ ਆਏ ਵੇ ਨੇ ਆਸ ਪਾਸ ਲੈਣ ਦੇ ਹਜ਼ਾਰਾਂ ਪਿੰਡ ਨੇ ਹਾਂ ਸਿੰਧੂ ਦਾ ਕੇ ਹੜਵੇ ਸੁਲੇਮਾਨ ਦਾ ਉਸ ਪਾਸੇ ਜਾਇ ਤੈਨੂੰ ਕੌਣ ਜਾਣਦਾ ਰਾਵੀ ਦੇ ਚਫੇਰੇ ਲੱਸੀ ਦੇ ਪਿਆਗ ਨੇ ਜਿੰਨੇ ਲੋਕ ਦੇ ਤੇਰੇ ਰਾਜੀ ਦਾ ਮੇਰੀ ਗੱਲ ਮਾਰਦੇ ਪਿਛਾਵੇ ਕਹਿਣਗੇ ਰੋਟੀ ਬਿਨਾਂ ਰਹਿਣ ਲੱਸੀ ਉਹਦਾ ਰਹਿਣਗੇ ਲੱਸੀ ਜਾਂਦੀ ਆ ਗਿਣ ਕੇ ਤੈਨੂੰ ਦੱਸਾਂ ਸਾਰੀਆਂ ਤੇ ਪੈਦਾ ਹੋਣ ਤੇਰੇ ਵਿੱਚ ਜੋ ਬਜ਼ਾਰੀਆਂ ਕੰਨਾਂ ਵਿੱਚ ਛਾਂਛਾਂ ਰਸਾਨਾ ਖਾਣੋਂ ਦੋਵੇਂ ਗੱਲਾਂ ਹੁੰਦੀਆਂ ਹਜ਼ਾਰ ਲੱਖਾਂ ਨੂੰ ਤੇ ਇਸੇ ਸਿਫਤ ਤੇਰੇ ਵਿੱਚ ਨਹੀਂ ਹੈ ਕਰ ਕਮਜ਼ੋਰ ਬੰਦੇ ਨੂੰ ਦੇਣੀ ਹੈ ਧਾਂ ਤੇ ਜਲਾਨ ਵਧੇ ਤੇਰੇ ਪੀਤਿਆ ਆਵੇ ਨਾ ਆਰਾਮ ਕੋਈ ਦਵਾਈ ਕੀਤਿਆ ਤੇਰੀ ਗਰਮੈ ਚਰਬੀ ਨੂੰ ਖਾੜਦੀ ਤਾਕਤ ਮਰਦ ਨੂੰ ਵੱਡੋ ਮਾਰਦੀ ਹੋਵੇ ਕਮਜ਼ੋਰ ਆਦੇ ਬਦੈਸ਼ ਤੋਂ ਤੇ ਫਾਇਦਾ ਕੀ ਠਾਵੇ ਬੰਦਾ ਤੇਰੇ ਜਦੋਂ ਚਾਹ ਪੀਣ ਵਾਲੇ ਨੂੰ ਅਫੀਮ ਲੱਗਦੀ ਇਹ ਵੀ ਬੜੀ ਗੱਲ ਮਜ਼ਾ ਹੋ ਜਾਗੀ 40-25 ਸਾਲੀ ਦੰਦਾਂ ਨੂੰ ਖੇਡਦੇ 28-30 ਸਾਲੀ ਫੈਸਲਾ ਲਮਰਦੇ 10 ਸਾਲੀ ਅੱਖੀਆਂ ਤੋਂ ਕਰਨੇ ਨੇ ਇਹ ਗੱਲ ਚਾਹੇ ਤੈਨੂੰ ਠੀਕ ਕਿਆ ਕਹੂੰ